ਉਹਨਾਂ ਨੇ ਕਿਹਾ ਕਿ ਦੇਖੋ ਅਸੀਂ ਹੁਣ ਪਿੱਛੇ ਨਹੀਂ ਹਟਾਂਗੇ। ਜੋ ਸੱਦਾ ਪੱਤਰ ਭੇਜਿਆ ਗਿਆ ਉਹ ਸਿੱਧੇ ਤੌਰ ਤੇ ਪਾੜੋ ਤੇ ਰਾਜ ਕਰੋ ਦੀ ਨੀਤੀ ਦੇ ਤਹਿਤ ਹੀ ਮਾਮਲਾ ਜਿਹੜਾ ਉਹ ਲਟਕਾਉਣ ਦੀ ਮਨਸ਼ਾ ਦੇ ਨਾਲ ਸਭ ਕੁਛ ਜਿਹੜਾ ਕੀਤਾ ਗਿਆ। ਉਹ ਜੀ ਕਹਿੰਦੇ ਕਿ ਹੁਣ ਅਸੀਂ ਕਿਸੇ ਵੀ ਹਾਲਤ ਦੇ ਵਿੱਚ ਪਿੱਛੇ ਨਹੀਂ ਹਟ ਸਕਦੇ, 15 ਅਕਤੂਬਰ ਤੱਕ ਸੰਘਰਸ਼ ਜਾਰੀ ਰੱਖਾਂਗੇ। ਤੇ ਦੂਜੀ ਚੀਜ਼ ਇਹ ਆ ਕਿ ਹਰੇਕ ਵਰਗ ਦਾ ਸਮਰਥਨ ਹਾਲੇ ਵੀ ਮਿਲ ਰਿਹਾ। ਆਮ ਤੌਰ ਤੇ ਕਿ ਜਦ ਮਹੀਨਾ ਹੋਣ ਤੱਕ ਆਉਂਦਾ ਕਿਸੇ ਵੀ ਸੰਘਰਸ਼ ਦਾ, ਚਾਹੇ ਕਿਸੇ ਵੀ ਜਥੇਬੰਦੀ ਦਾ, ਤਾਂ ਤੁਸੀਂ ਇੱਕ ਚੀਜ਼ ਨੋਟ ਕਰਿਓ ਕਿ ਲੋਕ ਅੱਕ ਜਾਂਦੇ ਆ, ਲੋਕ ਥੱਕ ਜਾਂਦੇ ਆ। ਲੋਕ ਕਹਿੰਦੇ ਆ ਕਿ ਕੀ ਯਾਰ ਸਾਨੂੰ ਇਹਨਾਂ ਨੇ ਸੁੱਕਣੇ ਪਾਇਆ। ਤਾਂ ਮੇਰੇ ਖਿਆਲ ਦੇ ਨਾਲ ਜੇ ਆਪਾਂ ਬੇਅਦਬੀਆਂ ਤੋਂ ਬਾਅਦ ਵੇਖੀਏ, ਉਸ ਤੋਂ ਬਾਅਦ ਜੇ ਇੱਕ ਇਸ ਤਰ੍ਹਾਂ ਦਾ ਕਿਸਾਨੀ ਘੋਲ ਜਦੋਂ ਚਿੱਟੀ ਮੱਖੀ ਆਈ ਔਰ ਉਸ ਤੋਂ ਬਾਅਦ ਹੁਣ ਇਹ ਤਿੰਨ ਜਿਹੜੇ ਉਹ ਚੇਤੇ ਆਉਂਦੇ ਆ ਕਿ ਜਦੋਂ ਹਰੇਕ ਬੰਦਾ ਇਹੀ ਚਾਹੁੰਦਾ ਹੈ ਕਿ ਭਾਈ ਸਭ ਕੁਛ ਠੀਕ ਰਹਿਣਾ ਚਾਹੀਦਾ ਔਰ ਸਭ ਕੁਛ ਠੀਕ ਹੋਣਾ ਚਾਹੀਦਾ, ਔਰ ਸ਼ਿੱਦਤ ਦੇ ਨਾਲ ਲੋਕ ਜਿਹੜੇ ਆ ਸਮਰਥਨ ਕਰ ਰਹੇ ਨੇ। ਤਾਂ ਹੁਣ ਜੇ ਆਪਾਂ ਵੇਖੀਏ ਤਾਂ ਇਸ ਘੋਲ ਨੂੰ, ਇਸ ਪੰਜਾਬ ਨੂੰ ਬਹੁਤਾ ਜ਼ਿਆਦਾ ਮੀਡੀਆ ਤਵੱਜੋ ਨਹੀਂ ਦਿੰਦਾ। ਕੌਮੀ ਮੀਡੀਆ ਦੀ ਗੱਲ ਕਰ ਰਿਹਾ, ਹਾਲਾਂਕਿ ਕੌਮੀ ਮੀਡੀਆ ਚ ਅੱਜ ਉਹ ਵੀ ਭਚਾਲ ਆਇਆ ਪਿਆ। ਅਰਨਬ ਗੋਸਵਾਮੀ ਘਿਰ ਗਿਆ TRP, ਫਰਜ਼ੀ TRP ਦੇ ਮਾਮਲੇ ਚ, ਚਲੋ ਵੱਡ ਇੱਕ ਸਕੈਮ ਹੈ। ਤਾਂ ਉੱਥੇ ਇੱਕ ਚੀਜ਼ ਜਿਹੜੀ ਦੇਖਣ ਨੂੰ ਮਿਲੇਗੀ ਤੁਹਾਨੂੰ ਕਿ ਕੌਮੀ ਅਖਬਾਰਾਂ ਦੇ ਵਿੱਚ ਰੌਲਾ ਪੈਣ ਡਿਆ ਵਾ ਕਿ ਦੇਖੋ ਜੀ ਸਪਲਾਈ ਲਾਈਨ ਠੱਪਿਆ ਗਾਂ, ਜੰਮੂ ਕਸ਼ਮੀਰ ਦੇ ਜਿਹੜੇ ਪੈਟਰੋਲ ਪੰਪ ਆ ਹੋਰ 2-4 ਦਿਨਾਂ ਤੱਕ ਉਹ ਡਰਾਈ ਹੋ ਜਾਣਗੇ। ਇਸ ਤੋਂ ਇਲਾਵਾ ਲਗਾਤ ਰੀਜ਼ਨ ਦਾ ਵੀ ਇਹੋ ਹਾਲ ਆ। ਹੁਣ ਇੱਕ ਚੀਜ਼ ਜਿਹੜੀ ਆ ਹੋਰ ਸਤਾਰੀ ਆ ਕੇਂਦਰ ਸਰਕਾਰ ਨੂੰ ਕਿ ਨਵੰਬਰ ਦੇ ਵਿੱਚ ਉੱਥੇ ਬਰਫ਼ਬਾਰੀ ਸ਼ੁਰੂ ਹੋਈ ਆ ਤੇ ਉੱਥੇ ਪਹਿਲਾਂ ਤੁਹਾਨੂੰ ਪਤਾ ਹੀ ਆ ਕਿ ਸਟਾਕ ਜਿਹੜਾ ਆ ਉਹ ਉੱਥੇ ਜਮ੍ਹਾਂ ਕੀਤਾ ਜਾਂਦਾ 2-4-5 ਮਹੀਨਿਆਂ ਦਾ ਤੇ ਘੱਟੋ ਘੱਟ ਕਰਦੇ ਹੋਣੇ ਆ। ਇਹ ਜਿਹੜੇ ਅਹਿਮ ਦਿਨ ਆ ਕਿ ਨਵੰਬਰ ਤੋਂ ਪਹਿਲਾਂ ਜੋ ਇੱਕ ਸਟਾਕ ਘੱਲਿਆ ਜਾਂਦਾ ਹੈ ਉਹਦਾ ਕਿਤੇ ਨਾ ਕਿਤੇ ਇਸ ਟਾਈਮ ਬੜਾ ਸਿਆਪਾ ਪਿਆ। ਉਹ ਸੋਚ ਰਹੇ ਆ ਔਰ ਉੱਤੋਂ ਤੁਹਾਨੂੰ ਪਤਾ ਕਿ ਲਦਾਖ ਦੇ ਵਿੱਚ ਹੀ ਕੌਨਫਲਿਕਟ ਹੈ, ਸਟੈਂਡ ਆਫ ਵੀ ਹੈ ਨਾ, ਉਹ ਹਾਲੇ ਹੱਲ ਨਹੀਂ ਹੈ ਚਾਈਨਾ ਦੇ ਨਾਲ। ਤਾਂ ਇਸ ਵੇਲੇ ਮੈਂ ਕਹੂੰਗਾ ਕਿ ਪੰਜਾਬੀਆਂ ਨੇ ਨਰਿੰਦਰ ਦੀ ਦੁੱਖ ਦੀ ਰਗ ਤੇ ਹੱਥ ਰੱਖ ਦਿੱਤਾ। ਹੁਣ ਕਿਸੇ ਵੀ ਤਰੀਕੇ ਨਾਲ ਜੇ ਸਖਤਾਈ ਕਰਦੇ ਇੱਥੇ ਇਹ ਵੀ ਵੇਖਣਾ ਪੈਣਾ ਤੁਹਾਨੂੰ ਕਿ ਬਾਰਡਰ ਦਾ ਏਰੀਆ ਔਰ ਇੱਕ ਐਸਾ ਵੀ ਵਰਗ ਹੈ ਪੰਜਾਬੀਆਂ ਦੇ ਵਿੱਚ ਜੋ ਅਲਰਜੀ ਦੀ ਭਾਵਨਾ ਆਲਰੇਡੀ ਰੱਖਦਾ ਹੈ। ਤਾਂ ਉਹ ਚੀਜ਼ਾਂ ਜ਼ਿਆਦਾ ਉੱਭਰਨਗੀਆਂ, ਉਹ ਵੀ ਇੱਕ ਖਤਰਾ ਹੈ। ਸੋ ਏਜੰਸੀਆਂ ਜਿਹੜੀਆਂ ਪਲ ਪਲ ਦੀ CID ਇਹਨਾਂ ਨੂੰ ਦੇ ਰਹੀਆਂ ਨੇ, ਪਰ ਫੈਸਲਾ ਇਹਨਾਂ ਤੋਂ ਕਰਨਾ ਇਸੇ ਕਰਕੇ ਨਹੀਂ ਲਿਆ ਜਾ ਰਿਹਾ ਹੁਣ ਤੱਕ ਕਿ ਭਾਈ ਸਾਡਾ ਕੰਮ ਖਰਾਬ ਨਾ ਹੋ ਜਾਵੇ। ਪਰ ਹੁਣ ਬਹੁਤੀ ਦੇਰ ਤੱਕ ਇਸ ਮਸਲੇ ਨੂੰ ਲਟਕਾਇਆ ਵੀ ਨਹੀਂ ਜਾ ਸਕਦਾ, ਉਲਝਾਇਆ ਵੀ ਨਹੀਂ ਜਾ ਸਕਦਾ। ਤਾਂ ਕੁਛ ਨਾ ਕੁਛ ਕੇਂਦਰ ਸਰਕਾਰ ਵੱਲੋਂ ਜ਼ਰੂਰ ਕਰਨਗੇ, ਉਹ ਮੈਨੂੰ ਲੱਗਦਾ ਕਿ ਜ਼ਰੂਰ ਕਰੂਗੇ। ਹਾਂ, ਸਭ ਤੋਂ ਪਹਿਲਾਂ ਤਾਂ ਇਹੀ ਕਰਨਾ ਚਾਹੀਦਾ ਕਿ ਸਾਰੀਆਂ ਕਿਸਾਨ ਧਿਰਾਂ ਜਿਹੜੀਆਂ ਨੇ ਸਮੁੱਚੇ ਤੌਰ ਤੇ ਉਹਨਾਂ ਨੂੰ ਸੱਦਣਾ ਚਾਹੀਦਾ, ਸਾਰੀ ਗੱਲਬਾਤ ਕਰਨੀ ਚਾਹੀਦੀ ਹੈ। ਹੌਲੀ ਹੌਲੀ ਫਿਰ ਗੱਲ ਅੱਗੇ ਕਿਸੇ ਤਣਾਅ ਵੱਲ ਲਿਜਾਣੀ ਚਾਹੀਦੀ ਹੈ। ਠੀਕ ਹੈ ਕਿ ਇੱਕੇ ਵਾਰੀ ਯਕਦਮ ਤੇ ਨਰਿੰਦਰ ਮੋਦੀ ਵੀ ਪਿੱਛੇ ਨਹੀਂ ਹਟ ਸਕਦਾ ਤੇ ਨਾ ਹੀ ਇਹਨਾਂ ਨੇ ਹਟਣਾ ਜਿਹੜਾ ਘਰ-ਬਾਰ ਛੱਡ ਕੇ ਇੱਥੇ ਬੈਠੇ ਆ। ਤਾਂ ਨੁਕਸਾਨ ਰੇਲਵੇ ਦਾ ਜਿਹੜਾ ਆਰਥਿਕ ਤੌਰ ਤੇ ਹੋ ਰਿਹਾ ਉਹ ਤਾਂ ਗੱਲ ਵੱਖਰੀ ਆ। 350 ਟ੍ਰੇਨ ਰੱਦ ਆ, 650 ਮਾਲ ਗੱਡੀ ਰੱਦ ਆ, ਪਾਰਸਲ ਗੱਡੀਆਂ ਰੱਦ ਆ, ਬਹੁਤ ਸਾਰਾ ਸਮਾਨ ਹੈ ਜਿਹੜਾ ਉਹ ਰੋਕਿਆ ਪਿਆ ਵਾ ਕਿਉਂਕਿ ਪੰਦਰਾਂ ਆਲੂ, ਤੇਲ ਤੋਂ ਇਲਾਵਾ ਜੇ ਸੀਮੈਂਟ ਵੇਖੋਗੇ ਕੋਲਾ ਸਾਰਾ ਬਾਹਰੋਂ ਆਉਂਦਾ ਹੈ ਦਿਨਾਂ ਦੇ ਵਿੱਚ, ਤੇ ਖਾਸ ਤੌਰ ਤੇ ਸਾਡੇ ਕੋਲ ਪਿਆਜ਼ ਆਲੂ ਵੀ ਨਹੀਂ ਹੁੰਦਾ। ਤਾਂ ਇਹ ਵੀ ਇੱਕ ਸਮੱਸਿਆ ਹੈ, ਝੋਨਾ ਵੀ ਬਾਹਰ ਜਾਣਾ ਇਹ ਵੀ ਇੱਕ ਸਮੱਸਿਆ ਹੈ। ਪਰ ਇਸ ਦੇ ਨਾਲ ਚਲੋ ਇਹ ਆਰਥਿਕ ਮੁਹਾਜ਼ ਤੇ ਆਪਾਂ ਦੇਖਦੇ ਔਰ ਦੂਸਰਾ ਪੰਜਾਬ ਦੀ ਵਿੱਤਾ ਦੇ ਲਿਹਾਜ਼ ਨਾਲ ਦੇਖ ਰਿਹਾ। ਪਰ ਤੀਜੀ ਚੀਜ਼ ਇਹ ਦੇਖਣ ਵਾਲੀ ਹੈ ਕਿ ਇਹਨਾਂ ਦਿਨਾਂ ਦੇ ਵਿੱਚ ਨਰਿੰਦਰ ਮੋਦੀ ਸਰਕਾਰ ਦੇ ਅੱਗੇ ਸੰਕਟ ਖੜਾ ਕਰ ਦਿੱਤਾ ਹੈ ਕਿ ਕਿਤੇ ਇਹ ਨਾ ਹੋਵੇ ਕਿ ਸਪਲਾਈ ਲਾਈਨ ਜ਼ਿਆਦਾ ਦਿਨਾਂ ਠੱਪ ਤੱਕ ਕੇ ਅਸੀਂ ਜੰਮੂ ਕਸ਼ਮੀਰ ਤੇ ਲਦਾਖ ਜਿਹੜਾ ਕਿ ਸੈਂਸਿਟਿਵ ਏਰੀਆ ਉੱਥੇ ਕੋਈ ਨੁਕਸਾਨ ਕਰਾ ਦੇਈਏ। ਜੀ ਜੀ ਬਿਲਕੁਲ। ਅਗਲੀ ਮਿੰਟੋ ਜੀ ਗੱਲ ਕਰਦੇ ਜਾਈਏ, ਕਹਿੰਦੇ ਪੁਲਿਸ ਨੇ ਗ੍ਰਿਫਤਾਰ ਕੀਤੇ ਆਪ ਦੇ ਵਿਧਾਇਕ। ਹਾਂਜੀ, ਆਮ ਆਦਮੀ ਪਾਰਟੀ ਵਾਲੇ ਜਿਹੜੇ ਆ ਉਹ ਗਏ ਸਨ ਅੱਜ ਸਿਸਵਾ ਦਾ ਘਿਰਾਓ ਕਰਨ। ਸਿਸਵਾ ਤੁਹਾਨੂੰ ਪਤਾ ਹੀ ਹੈ ਕਿ ਜੇ ਆਪਾਂ ਦੇਖੀਏ ਤਾਂ ਪੰਜਾਬ ਦਾ ਚੀਫ ਮਿਨਿਸਟਰ ਦਾ ਘਰ ਹੀ ਕਹਿ ਲਓ। ਤਾਂ ਉਹ ਵੈਸੇ ਕਹਿ ਸਕਦੇ ਹਾਂ ਕਿ ਚੀਫ ਮਿਨਿਸਟਰ ਉੱਥੋਂ ਦੇ ਜ਼ਿਆਦਾ, ਸਿਸਵਾ ਦੇ ਜ਼ਿਆਦਾ ਹੈ, ਪੰਜਾਬ ਦੇ ਘੱਟ ਲੱਗਦੇ ਆ। ਤਾਂ ਉਹ ਆਏ ਆ 2-4 ਦਿਨ ਰਾਹੁਲ ਗਾਂਧੀ ਦੇ ਜਲਸੇ ਚਲਾਏ ਆ, ਰੌਣਕ ਮੇਲਾ ਕੀਤਾ, ਉਸ ਤੋਂ ਬਾਅਦ ਉਹ ਫਿਰ ਉੱਥੇ ਚੱਲ ਜਾਣਗੇ। ਤਾਂ ਖੈਰ ਹੁਣ ਇਹਨਾਂ ਨੇ ਵਾਲਿਆਂ ਨੇ ਤਾਂ ਤੁਹਾਨੂੰ ਪਤਾ ਹੀ ਹੈ ਨਾ ਰਾਜਨੀਤੀ ਕਰਨੀ ਆ।
ਤੇ ਚੀਮਾ ਸਾਹਿਬ ਦੇ ਸਮੇਤ 9 ਵਿਧਾਇਕ ਜਿਹੜੇ ਸੀਗੇ ਉਹ ਇਹਨਾਂ ਨੇ ਅਰੈਸਟ ਕਰ ਲਈ ਜਾ ਰਹੇ ਸੀਗੇ ਉੱਧਰ। ਤੇ ਫਿਰ ਉਸ ਤੋਂ ਬਾਅਦ ਇਹਨਾਂ ਨੂੰ ਖਰੜ ਦੇ ਸਿਵਲ ਰੈਸਟ ਹਾਊਸ ਦੇ ਵਿੱਚ ਲਿਆਂਦਾ ਗਿਆ। ਉਸ ਤੋਂ ਬਾਅਦ ਇਹਨਾਂ ਨੂੰ ਰਿਹਾ ਕਰ ਦਿੱਤਾ ਗਿਆ। ਫਿਰ ਮੇਰੇ ਖਿਆਲ ਦੇ ਨਾਲ ਇੱਕ ਪ੍ਰੈਸ ਕਾਨਫਰੰਸ ਵੀ ਇਹ ਕਰਦੇ ਆ। ਦੇਖੋ ਠੀਕ ਆ, ਰਾਜਨੀਤੀ ਹੋਣੀ ਚਾਹੀਦੀ ਹੈ, ਪ੍ਰੈਸ਼ਰ ਦੀ ਰਾਜਨੀਤੀ ਕੈਪਟਨ ਅਮਰਿੰਦਰ ਸਿੰਘ ਦੀ ਹੈ। ਮੈਂ ਤੇ ਅੱਗੇ ਕਹਿੰਦਾ ਕਿ ਤੁਸੀਂ ਕੈਪਟਨ ਅਮਰਿੰਦਰ ਸਿੰਘ ਨੂੰ ਥੋੜਾ ਜਿਹਾ ਫ੍ਰੀ ਹੈਂਡ ਦਿੰਦੇ ਹੋ, ਚਾਹੇ ਕੋਈ ਵੀ ਹੋਵੇ, ਉਹਨਾਂ ਜ਼ਿਆਦਾ ਪ੍ਰੈਸ਼ਰ ਤੁਸੀਂ ਨਹੀਂ ਮਿਲ ਕਰਦੇ ਨਾ। ਤੇ ਪਤਾ ਨਹੀਂ ਡਰ ਹੈ ਜਾਂ ਵੈਸੇ ਹੀ ਤੁਸੀਂ ਸਮਝਦੇ ਕਿ ਸਿਆਣੇ ਆ, ਚਲੋ ਛੱਡੋ ਖਹਿੜਾ। ਮਤਲਬ ਜਿੱਦਾਂ ਅਕਾਲੀਆਂ ਨੂੰ ਰਗੜਾ ਫੇਰਿਆ ਜਾਂਦਾ, ਭਾਜਪਾ ਵਾਲਿਆਂ ਦਾ ਜਲੂਸ ਨਿਕਲ ਰਿਹਾ, ਪਰ ਜੋ ਬੰਦਾ ਇਸ ਵੇਲੇ ਸਰਕਾਰ ਨੂੰ ਚਲਾ ਰਿਹਾ ਉਹ ਕਿਤੇ ਨਾ ਕਿਤੇ ਢਿੱਲਾ ਹੱਥ ਰੱਖ ਕੇ ਇੱਧਰੋਂ ਛੋਟ ਦਿੱਤੀ ਜਾਂਦੀ ਆ। ਪਰ ਜਦਕਿ ਇਸ ਵੇਲੇ ਇਹਨਾਂ ਦੇ ਕੋਲ ਜੇ ਆਪਾਂ ਦੇਖੀਏ ਤਾਂ ਬਹੁਤ ਵੱਡੀ ਮੈਜੋਰਿਟੀ ਹੈ, ਬਹੁਤ ਵੱਡਾ ਮੈਂਡੇਟ ਦਿੱਤਾ ਜਨਤਾ ਨੇ। ਤਾਂ ਇਹਨਾਂ ਨੂੰ ਚਾਹੀਦਾ ਘੱਟੋ ਘੱਟ ਇਹਨਾਂ ਕੁ ਦਾਬੂ ਤੇ ਕਰੀਏ ਕਿ ਜਾ ਕੇ ਦਿੱਲੀ ਦੇ ਵਿੱਚ ਇੱਕ ਪ੍ਰੈਸ ਕਾਨਫਰੰਸ ਕਰੋ। ਜੇ ਰਾਹੁਲ ਗਾਂਧੀ ਇੱਥੇ ਆ ਕੇ ਦਿੱਲੀ ਜਾ ਸਕਦਾ, ਉਹ ਵੀ ਖੁਰਿਆ ਕਿ ਤੁਸੀਂ ਲੂਣ ਦੀ ਡਲੀ ਨਹੀਂ ਹੈਗੇ ਕਿ ਪੰਜਾਬ ਚੋਂ ਜਾਂ ਸਿਸਮਾਂ ਵਾਲੇ ਫਾਰਮ ਚੋਂ ਬਾਹਰ ਨਿਕਲੋਗੇ ਤੇ 4 ਕਣੀਆਂ ਆ ਗਈਆਂ ਜਾਂ ਤਰੇਲ ਪੈ ਗਈ ਤੇ ਤੁਸੀਂ ਖੁਰ ਜਾਣਾ, ਤੁਹਾਡਾ ਕੁਛ ਨਹੀਂ ਵਿਗੜਦਾ। ਜਾ ਕੇ ਘੱਟੋ ਘੱਟ ਇੱਕ ਪ੍ਰੈਸ ਕਾਨਫਰੰਸ ਹੀ ਕਰ ਦਿਓ। ਪਰ ਦੂਜੇ ਪਾਸੇ ਹਾਈ ਗੱਲ ਅਸੀਂ ਆਮ ਆਦਮੀ ਪਾਰਟੀ ਵਾਲੇ ਨੂੰ ਵੀ ਹੱਥ ਜੋੜ ਕੇ ਆਖ ਸਕਦੇ ਹਾਂ ਕਿ ਯਾਰ ਤੁਹਾਡਾ ਨੱਕ ਰੱਖਿਆ ਸੀਗਾ ਜਦੋਂ ਤੁਸੀਂ ਨਵੇਂ ਆਏ ਸੀਗੇ, 4 ਦਿੱਤੇ ਪੂਰੇ ਇੰਡੀਆ 'ਚ ਤੁਹਾਨੂੰ ਪੰਜਾਬ ਨੇ। ਉਸ ਤੋਂ ਬਾਅਦ ਤੁਸੀਂ ਵਿਧਾਨ ਸਭਾ ਦਾ ਇਲੈਕਸ਼ਨ ਲੜਿਆ, ਕਲਗੀ ਲਾ ਦਿੱਤੀ, ਤੁਹਾਨੂੰ ਵਿਰੋਧੀ ਕਰਦੇ। ਉਸ ਤੋਂ ਬਾਅਦ ਚਲੋ ਤੁਸੀਂ ਆਪਸ ਦੇ ਵਿੱਚ ਜੋ ਕੀਤਾ ਉਹ ਤੁਹਾਡੀ ਆਪਣੀ ਨਫੇ ਨੁਕਸਾਨ ਵਾਲੀ ਖੇਡ ਆ। ਪਰ ਹੁਣ ਘੱਟੋ ਘੱਟ ਆਪਣੀ ਹਾਈਕਮਾਨ ਨੂੰ ਇਹ ਗੱਲ ਤੇ ਕਹੋ ਕਿ ਅਰਵਿੰਦ ਕੇਜਰੀਵਾਲ ਇੱਕ ਟਵੀਟ ਹੀ ਕਰ ਦੇਵੇ। ਉਹਦਾ ਇੱਕ ਟਵੀਟ ਜਿਹੜਾ ਆ ਉਹ ਫਾਇਦੇਮੰਦ ਇਸ ਕਰਕੇ ਆ ਕਿ ਘੱਟੋ ਘੱਟ ਗੋਦੀ ਮੀਡੀਆ ਤੇ ਇੱਕ ਪ੍ਰੈਸ਼ਰ ਜ਼ਰੂਰ ਬਣੇਗਾ ਕਿ ਅੱਜ ਇੱਕ ਚੀਫ ਮਿਨਿਸਟਰ ਦਿੱਲੀ ਦੇ ਵਿੱਚ ਬੈਠਾ ਉਹਨਾਂ ਚੀਜ਼ਾਂ ਪ੍ਰਤੀ ਚਿੰਤਤ ਹੈ ਜਿਨ੍ਹਾਂ ਚੀਜ਼ਾਂ ਨੂੰ ਇੱਕ ਮੇਨ ਸਟ੍ਰੀਮ ਦਾ ਮੀਡੀਆ ਜਿਹੜਾ ਵਿਸਾਰ ਕੇ ਬੈਠਾ ਹੈ। ਤੇ ਜੇ ਨਹੀਂ ਤਾਂ ਇਹ ਵੀ ਕਿਹਾ ਜਾ ਸਕਦਾ ਕਿ ਹਾਂ ਭਾਈ ਤੁਸੀਂ ਅਸੈਂਬਲੀ ਦੇ ਵਿੱਚ ਲਿਆਓ, ਕੋਈ ਮਤਾ ਵਗੈਰਾ ਲਿਆ ਕੇ ਇਸ ਕਾਨੂੰਨ ਦੀ ਨਿੰਦਿਆ ਕਰੋ ਜਾਂ ਕੁਛ ਵੀ ਜੋ ਤੁਸੀਂ ਕਰ ਸਕਦੇ ਹੋ। ਇਹਨਾਂ ਤੇ ਆਪਾਂ ਨੂੰ ਪਤਾ ਨਹੀਂ ਕਿ ਵਿਧਾਨਕ ਜੋ ਵੀ ਉੱਥੇ ਖੁੱਲ੍ਹ ਹੈ ਉਹਨਾਂ ਦਾ ਜਿਹੜਾ ਅਧਿਕਾਰ ਖੇਤਰ ਆ ਕਿ ਉਹ ਕਿਸ ਤਰ੍ਹਾਂ ਕਰ ਸਕਦੇ ਆ, ਤਾਂ ਉਹਨਾਂ ਨੂੰ ਉਹ ਚੀਜ਼ ਵੀ ਕਰਨੀ ਚਾਹੀਦੀ ਆ। ਦੇਖੋ ਲੋਕ ਇਹਨਾਂ ਨੂੰ ਨੋਟ ਕਰ ਰਹੇ ਨੇ, ਚਲੋ ਇੱਥੇ ਤੇ ਚੀਮਾ ਸਾਹਿਬ, ਭਗਵੰਤ ਮਾਨ ਜੀ ਇਹ ਸਾਰੇ ਲੱਗੇ ਆ, ਸਾਰੇ ਰਾਜਨੀਤੀ ਕਰ ਰਹੇ ਨੇ, ਕੋਈ ਵੱਡੀ ਗੱਲ ਨਹੀਂ ਹੈ। ਜਿੱਦਾਂ ਸੁਖਬੀਰ ਸਿੰਘ ਜੀ ਬਾਦਲ ਲੱਗੇ ਆ, ਹੋਰ ਲੱਗੇ, ਕਾਮਰੇਡ ਵੀ ਪੂਰੇ ਜ਼ੋਰ ਲੱਗੇ ਆ, ਇਹ ਕਰੀ ਜਾਣ ਰਾਜਨੀਤੀ, ਕਿਸੇ ਨੂੰ ਕੋਈ ਦਿੱਕਤ ਪਰੇਸ਼ਾਨੀ ਨਹੀਂ। ਪਰ ਇੱਕ ਪਰਸੈਪਸ਼ਨ ਬਣਦੀ ਆ ਕਿ ਕੌਣ ਸਾਡਾ ਕੌਣ ਆਪਣਾ। ਉਹ ਪਰਸੈਪਸ਼ਨ ਜਿਹੜੀ ਆ ਨਾ ਕਈ ਵਾਰ ਜੋ ਤੁਹਾਡੇ ਇੱਥੇ ਗਰਾਊਂਡ ਤੇ ਕਰਦੇ ਆ ਨਾ ਤਾਂ ਉਹਨਾਂ ਤੇ ਵੀ ਭਾਰੀ ਪੈ ਜਾਂਦੀ ਆ। ਸੋ ਲਿਹਾਜ਼ਾ ਜੇ ਅਸਲ ਦੇ ਵਿੱਚ ਆਮ ਆਦਮੀ ਪਾਰਟੀ ਵਾਲੇ ਜਿਹੜੇ ਇੱਥੋਂ ਦੇ ਇਕਾਈ ਦੇ ਮੁੱਢਲੇ ਆਗੂ ਆ ਜੇ ਉਹ ਸੱਚਮੁੱਚ ਹੀ ਹਤੈਸ਼ੀ ਨੇ ਤੇ ਉਹਨਾਂ ਨੂੰ ਅਰਵਿੰਦ ਕੇਜਰੀਵਾਲ ਦੇ ਨਾਲ ਗੱਲ ਕਰਨੀ ਚਾਹੀਦੀ ਔਰ ਕਰਨੀ ਪਊ, ਕਿਉਂਕਿ ਅਰਵਿੰਦ ਕੇਜਰੀਵਾਲ ਇੱਥੇ ਆ ਕੇ ਵੋਟਾਂ ਮੰਗ ਕੇ ਵੋਟਾਂ ਲਈਆਂ ਵੀ ਆਉਣੇ ਤੇ ਵੋਟਾਂ ਮੰਗਣ ਉਹਨੇ ਫਿਰ ਵੀ ਆਉਣਾ ਹੈ। ਜੀ ਬਿਲਕੁਲ, ਇਹ ਤਾਂ ਹੈ ਹੀ ਆ, ਵੋਟਾਂ ਤੋਂ ਬਗੈਰ ਤਾਂ ਇਹ ਕਿਸੇ ਜੋਗੇ ਨਹੀਂ। ਅਗਲੀ ਮਿੰਟ ਜੀ ਗੱਲ ਕਰੀਏ, ਕਿਸਾਨ ਨੂੰ ਪਰਾਲੀ ਫੂਕਣ ਤੋਂ ਰੋਕਣ ਲਈ ਅਧਿਆਪਕਾਂ ਦੀ ਡਿਊਟੀ ਲਈ ਹੱਦ ਹੀ ਹੋ ਜਾਂਦੀ ਹੈ ਅਧਿਆਪਕਾਂ ਨਾਲ ਤਾਂ ਵਿਚਾਰਿਆਂ ਨਾਲ। ਆਹੋ ਇਹਨਾਂ ਦੇ ਸਿਰ ਪੜਵਾਓ ਤੁਸੀਂ, ਇਹ ਨਹੀਂ ਚੰਗੇ ਲੱਗਦੇ ਤੁਹਾਨੂੰ। ਦੇਖੋ ਜੇ ਉਹਨਾਂ ਦੇ ਵਾਹਣਾ 'ਚ ਜਾਣਾ ਨਾ, ਇਸ ਵੇਲੇ ਕਿਸਾਨਾਂ ਦੇ ਵਾਹਣਾ 'ਚ ਜਾਣਾ ਤੇ ਇਹਨਾਂ ਨੂੰ ਹੈਲਮਟਾਂ ਪਵਾ ਕੇ ਘੱਲੋ। ਉਹ ਬੁਰੀ ਕਰਨਗੇ। ਅੱਕੇ ਪਏ ਆ ਲੋਕ ਤੇ ਬਹੁਤ ਜ਼ਿਆਦਾ ਤਪੇ ਪਏ ਆ, ਖੇਤ ਦਾ ਤੇ ਲੱਗੇ ਆ, ਉਹ ਚੀਜ਼ਾਂ ਦੀ ਹੁਣ ਕਿੱਥੇ ਪਰਵਾਹ ਕਰਦੇ ਆ। ਪਰਾਲੀ ਸੜਨ ਲਈ ਆ। ਦੇਖੋ ਗੱਲ ਇਹ ਆ ਕਿ ਸੁਪਰੀਮ ਕੋਰਟ ਦੇ ਵਿੱਚ ਸੁਣਵਾਈ ਚੱਲਣ ਲਈ ਆ, ਇਹਨਾਂ ਨੂੰ ਦੇਖ ਲੈਣਾ ਚਾਹੀਦਾ। ਮੇਰੇ ਖਿਆਲ ਦੇ 12 ਨੂੰ ਜਾਂ 15 ਨੂੰ ਫਿਰ ਸੁਣਵਾਈ ਆ, ਜਦੋਂ ਉਹਨਾਂ ਨੇ ਹੁਣ ਪਿੱਛੇ ਜੇ ਸੁਣਵਾਈ ਕੀਤੀ ਤਾਂ ਇਹ ਨੁਕਤਾ ਵਿਚਾਰਿਆ ਬੜਾ ਖਤਰਨਾਕ ਨੁਕਤਾ ਵੈਸੇ ਸੁਪਰੀਮ ਕੋਰਟ ਨੇ, ਮੈਂ ਤੁਹਾਨੂੰ ਦੱਸਿਆ ਵੀ ਸੀ ਸ਼ਾਇਦ ਕਿ MSP ਰੋਕ ਲਵੋ। ਉਸ ਤੋਂ ਬਾਅਦ ਜਦ ਪਰਾਲੀ ਕਨਫਰਮ ਹੋ ਜਾਏਗੀ ਕਿ ਇਹਨਾਂ ਨੇ ਨਹੀਂ ਸਾੜੀ ਤਦ ਤੁਸੀਂ ਮਤਲਬ ਕਿ ਉਹ ਪੈਸਾ ਜਿਹੜਾ ਉਹ ਰਿਲੀਜ਼ ਕਰ ਦਿਓ। ਤਾਂ ਇਸ ਤਰ੍ਹਾਂ ਦਾ ਨੁਕਤਾ ਵਾਕਿਆ ਹੀ ਖਤਰਨਾਕ ਹੈ। ਪਰ ਉਸ ਤੋਂ ਪਹਿਲਾਂ ਇਸ ਤਰ੍ਹਾਂ ਦੇ ਵਾਹਿਆਤ ਫੈਸਲੇ, ਵੈਸੇ ਨਾ ਇੱਕ ਗੱਲ ਆ, ਆਦਤ ਹੀ ਹੁੰਦੀ ਆ ਪਿਛਲੀ ਸਰਕਾਰ 'ਚ ਵੀ ਇਸ ਤਰ੍ਹਾਂ ਦੇ ਨਾ ਕਈ ਸਰਕੂਲਰ ਜਾਰੀ ਹੋਏ ਆ। ਇੱਕ ਵਾਰੀ ਇਹਨਾਂ ਨੇ ਡਿਊਟੀ ਲਾ ਦਿੱਤੀ ਸੀ ਕਿ ਤੜਕੇ ਜਾਣਾ 5 ਵਜੇ, ਅਧਿਆਪਕ ਜਾ ਕੇ ਖੇਤਾਂ 'ਚ ਖੜ ਜਾਣਗੇ ਤੇ ਜਿਹੜੇ ਬਾਹਰ ਅੰਦਰ ਜੰਗਲ ਪਾਣੀ ਲਈ ਨਿਕਲ ਲੋਕ ਉਹਨਾਂ ਦੀ ਗਿਣਤੀ ਕਰੂਗੇ। ਦੇਖੋ ਕਿੱਡਾ ਹਾਸੋਹੀਣਾ ਉਹਨਾਂ ਦਾ ਸਰਕੂਲਰ ਸੀਗਾ। ਫਿਰ ਉਹ ਲੋਕ ਥਰੂ ਕੀਤੀ ਤੇ ਉਸ ਤੋਂ ਬਾਅਦ ਉਹ ਵਾਪਸ ਲੈ ਲਿਆ ਸੀਗਾ। ਆ ਪਿੱਛੇ ਜੇ ਲਾਕਡਾਊਨ ਲੱਗਾ ਜਦੋਂ ਇਹਨਾਂ ਨੇ
ਕਹਿੰਦੇ ਕਿ ਅਧਿਆਪਕ ਕੀ ਕਰਦੇ ਆ, ਘਰੇ ਹੀ ਬੈਠੇ ਆ, ਇਹਨਾਂ ਨੂੰ ਡਿਸਟਿਲਰੀਆਂ ਦੇ ਅੱਗੇ ਲਾ ਦਿਓ, ਲੋ ਹੁਣ ਉਹ ਚੈੱਕ ਕਰਨਗੇ। ਆ ਵੀ ਹੋ ਗਿਆ। ਤੇ ਉਸ ਤੋਂ ਇਲਾਵਾ ਕਹਿੰਦੇ ਜੀ ਜਿਹੜੀ ਨਜਾਇਜ਼ ਮਾਈਨਿੰਗ ਹੁੰਦੀ ਆ ਉੱਥੇ ਖਿਲਾਰ ਦਿੰਦੇ ਆ। ਇੰਨੇ ਵਾਫਰ ਸਮਝੇ ਤੇ ਤੁਸੀਂ ਅਧਿਆਪਕਾਂ ਨੂੰ ਕਿ ਜਿੱਥੇ ਮਰਜ਼ੀ ਕੱਲ ਨੂੰ ਤੁਸੀਂ ਆਖੋਗੇ ਕਿ ਛੱਪੜ ਦੇ ਵਿੱਚ ਮੱਝਾਂ ਗਿਣੋ ਜਾ ਕੇ, ਕਿ ਹਰੇਕ ਪਿੰਡ ਦੇ ਵਿੱਚੋਂ ਕਿੰਨੀਆਂ ਮੱਝਾਂ ਜਾ ਕੇ ਛੱਪੜ ਚੋਂ ਨਹਾ ਕੇ ਆਉਂਦੀਆਂ ਡੇਲੀ। ਕਮਾਲ ਦੀ ਗੱਲ ਆ। ਉੱਤੋਂ ਹੁਣ ਕਰੋਨਾ ਜਿਹੜਾ ਜਾ ਕੇ ਸਕੂਲ ਖੁੱਲਣ ਵਾਲੇ ਆ, ਤੁਸੀਂ ਉਧਰਲੇ ਪਾਸੇ ਤੇ ਅਧਿਆਪਕਾਂ ਨੂੰ ਜਿਹੜੀ ਸਟੱਡੀ ਦਾ ਨੁਕਸਾਨ ਹੋਇਆ, ਜੋ ਗਾਹ ਜਿਹੜੀ ਰਣਨੀਤੀ ਲੈ ਕੇ ਤੁਸੀਂ ਚੱਲਣਾ ਚਲਾਉਣਾ, ਉਹਦੇ ਤੇ ਉਹਨਾਂ ਨੂੰ ਧਿਆਨ ਕੇਂਦਰਿਤ ਕਰਨ ਦਿਓ। ਫਿਰ ਗਾਹ ਵੋਟਾਂ ਵਾਲਾ ਪੰਗਾ ਪੈ ਜਾਣਾ, ਉਧਰ ਨੂੰ ਭੱਜੇ ਫਿਰੋ। ਸੋ ਇਹ ਚੀਜ਼ ਜਿਹੜੀ ਆ ਉਹ ਬਹੁਤ ਜ਼ਿਆਦਾ ਗਲਤ ਹੁੰਦੀ ਹੈ। ਇਹ ਹੁਣ ਮੇਰੇ ਖਿਆਲ ਦੇ ਨਾਲ ਉਪ ਮੰਡਲ ਮੈਜਿਸਟਰੇਟ ਮਾਨਸਾ ਵੱਲੋਂ ਜਾਰੀ ਕੀਤਾ ਗਿਆ। ਤਾਂ ਸਰਕਾਰ ਨੂੰ ਹਦਾਇਤਾਂ ਕਰਨੀਆਂ ਚਾਹੀਦੀਆਂ ਕਿ ਇਸ ਤਰ੍ਹਾਂ ਆਪਣੇ ਪੱਧਰ ਤੇ ਜੋ ਮੁਕਾਮੀ ਅਫਸਰ ਹੁੰਦੇ ਆ, ਉਹ ਇਸ ਤਰ੍ਹਾਂ ਦੇ ਹਾਸੋ ਹੀਣੇ ਜੇ ਸਰਕੂਲਰ ਦੇ ਲੋੜੇ ਜੇ ਆਪਾਂ ਕਹੀਏ ਕਿ ਵਾਹਿਯਾਤ ਹੁਕਮ ਜਿਹੜੇ ਆ ਉਹ ਨਾ ਲਾਗੂ ਕਰਨ, ਰਾਏ ਮਸ਼ਵਰਾ ਸਲਾਹ ਮਸ਼ਵਰਾ ਕਰਨ ਕਿ ਅਧਿਆਪਕ ਕਿੱਥੋਂ ਕੰਮ ਲੈਣਾ। ਜੀ 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 ਬਿਲਕੁਲ। ਅਗਲੀ ਮਿੰਟ 'ਚ ਗੱਲ ਕਰੀਏ, ਕਹਿੰਦੇ ਗੁਰਦੁਆਰਾ ਰਾਮਸਰ ਦੀ ਘਟਨਾ ਦਾ ਜਿਹੜਾ ਜਥੇਦਾਰ ਨੂੰ 20 ਦਿਨ ਬਾਅਦ ਪਤਾ ਲੱਗਾ ਸੀਗਾ। ਅੱਛਾ, ਇੱਕ ਪੁਰਾਣੇ ਸਮੇਂ ਦੇ ਵਿੱਚ 20 ਸਾਲ ਬਾਅਦ, ਸ਼ੁਕਰ ਕਰੋ ਕਿਤੇ ਇਹਨਾਂ ਨੂੰ ਉਸ ਤਰ੍ਹਾਂ 20 ਸਾਲ ਬਾਅਦ ਪਤਾ ਨਹੀਂ ਲੱਗਾ, ਪਹਿਲਾਂ ਹੀ ਲੱਗ ਗਿਆ ਕਿ 20 ਦਿਨਾਂ ਬਾਅਦ ਪਤਾ ਲੱਗ ਗਿਆ। ਹੁਣ ਦੇਖੋ ਇਹ ਚੀਜ਼ਾਂ ਨਿਕਲ ਕੇ ਆਉਣਗੀਆਂ, ਬਹੁਤ ਕੁਛ ਨਿਕਲੇਗਾ। ਉਹਦਾ ਕਾਰਨ ਕੀ ਆ ਕਿ ਜਿਹੜੀ ਇਹਨਾਂ ਨੇ ਗਾਇਬ ਹੋਏ ਪਾਵਨ ਸਰੂਪਾਂ ਬਾਰੇ ਪੜਤਾਲ ਕਰਵਾਈ ਸੀ, ਉਹਦੀ ਰਿਪੋਰਟ ਇਹਨਾਂ ਨੇ ਅਪਲੋਡ ਕਰ ਦਿੱਤੀ। ਤੁਸੀਂ ਜੇ ਪੜ੍ਹਨੀ ਚਾਹੋ ਤੇ FEPC ਦੀ ਵੈਬਸਾਈਟ ਤੇ ਜਾ ਕੇ ਜਦੋਂ ਕਿਤੇ ਟਾਈਮ ਹੋਇਆ, ਕਿਉਂਕਿ 1000 ਪੰਨੇ ਦੀ ਆ, ਖੁੱਲਾ ਟਾਈਮ ਚਾਹੀਦਾ, ਤੇ ਜਿੱਦਣ ਕਿਤੇ ਵੀਕਐਂਡ ਹੋਇਆ ਤੇ ਲਾ ਲਿਓ ਮੋਰਚਾ, ਪੜ੍ਹ ਲਿਓ, ਤਾਂ ਬਹੁਤ ਕੁਛ ਨਿਕਲ ਜਾਏਗਾ। ਤੁਹਾਡਾ ਕਨਕਲੂਜਨ ਜਿਹੜਾ ਆ ਉਹ ਕੁਛ ਸਵਾਲਾਂ ਦੇ ਨਾਲ ਹੀ ਖਤਮ ਹੋਏਗਾ। ਤਾਂ ਕਹਿਣ ਦਾ ਮਤਲਬ ਇਹੋ ਆ ਕਿ ਜੋ ਪੜ੍ਹਨਾ ਚਾਹੇ ਪੜ੍ਹ ਸਕਦਾ। ਇਹਨਾਂ ਨੇ ਜਨਤਕ ਕਰ ਦਿੱਤੀ ਆ। ਤਾਂ ਹੁਣ ਚੀਜ਼ਾਂ ਜਿਹੜੀਆਂ ਨਿਕਲ ਕੇ ਆ ਰਹੀਆਂ ਉਹ ਹੈਰਾਨ ਕਰਦੀਆਂ ਨੇ। ਬਹੁਤ ਕੁਛ ਆ ਉਹਦੇ ਵਿੱਚ। ਵੈਸੇ ਅਤਿੰਦਰ ਸਿੰਘ ਜਿਹੜੇ ਸਾਬਕਾ ਮੈਂਬਰ ਪਾਰਲੀਮੈਂਟ ਆ, ਉਹਨਾਂ ਦੇ ਕੋਲ ਇਹ ਰਿਪੋਰਟ ਪਹਿਲਾਂ ਹੀ ਪਹੁੰਚ ਗਈ। ਕਿਵੇਂ ਪਹੁੰਚੀ ਆ, ਇੱਕ ਭੇਜ ਆ, ਪਰ ਉਹਨਾਂ ਨੇ ਦੱਸਿਆ ਕਿ ਕਿਸ ਤਰ੍ਹਾਂ ਬਚਾਇਆ ਗਿਆ ਵੱਡੇ ਲੋਕਾਂ ਨੂੰ, ਕਿਉਂਕਿ ਉਹਨਾਂ ਨੂੰ ਸ਼ਾਮਲ ਹੀ ਨਹੀਂ ਕੀਤਾ ਗਿਆ ਜਾਂਚ ਪੜਤਾਲ ਦੇ ਦਾਇਰੇ ਵਿੱਚ। ਖੈਰ ਉਹਨਾਂ ਦਾ ਐਲੀਗੇਸ਼ਨ ਆ। ਅਸਲ ਦੇ ਵਿੱਚ ਕਹਾਣੀ ਕੀ ਆ ਕਿ ਜਦੋਂ ਇਹ ਸਾਰਾ ਘਟਨਾਕ੍ਰਮ ਵਾਪਰਦਾ ਇਹਨਾਂ ਦੀ ਨਾਂ ਐਲੀਅਟ ਕਰਕੇ ਵੀ, ਤਾਂ ਉਸ ਤੋਂ ਬਾਅਦ ਦੱਸਦੇ ਆ ਕਿ 20 ਦਿਨਾਂ ਬਾਅਦ ਜਿਹੜੇ ਗਿਆਨੀ ਗੁਰਬਚਨ ਸਿੰਘ ਜੀ ਸੀਗੇ ਉਹ ਉੱਥੇ ਗਏ ਨੇ। ਜਿਹੜੀ ਘਟਨਾ ਵਾਲੀ ਥਾਂ ਆ ਉੱਥੇ 20 ਦਿਨਾਂ ਬਾਅਦ ਪਹੁੰਚਦੇ ਆ, ਔਰ ਫਿਰ ਉਸ ਤੋਂ ਬਾਅਦ ਉੱਥੇ ਉਹ ਇੱਕ ਜਿੱਦਾਂ ਕਹਿ ਲਈਏ ਕਿ ਹਦਾਇਤ ਕਰਦੇ ਆ ਕਿ ਇੱਕ ਤੇ ਇਹ ਆ ਕਿ ਜਿਹੜੀ ਜਲਦਬਾਜ਼ੀ ਹੁੰਦੀ ਆ ਉਹ ਬਾਹਰੋਂ ਨਾ ਕਰਵਾ ਕਰ ਤੁਸੀਂ ਇਸ ਤਰ੍ਹਾਂ ਕਰੋ ਕਿ ਜੋ ਸਿੱਖ ਬੱਚੇ ਉਹਨਾਂ ਤੋਂ ਕਰਵਾਓ, ਮਤਲਬ ਕਿ ਸਿੱਖ ਬੱਚਿਆਂ ਤੋਂ ਹੀ ਕਰਵਾਓ। ਜਿਹੜੀ ਜਲਦਬਾਜ਼ੀ ਹੁੰਦੀ ਹੈ ਪਾਵਨ ਸਰੂਪਾਂ ਦੀ, ਤੇ ਬਾਹਰੋਂ ਹੋਇਆ ਸੀਗਾ ਨਾ, ਇਸ ਸਕੈਮ ਦਾ ਹੀ ਹਿੱਸਾ ਬਣ ਗਿਆ ਕਿ ਬਾਹਰੋਂ ਜਲਦਬਾਜ਼ੀ ਵਾਸਤੇ ਉਹਨਾਂ ਨੇ ਭੇਜ ਦਿੱਤੀ ਸੀ, ਜਲਦਬਾਜ਼ੀ ਵਾਸਤੇ। ਤਾਂ ਖੈਰ ਉਸ ਤੋਂ ਬਾਅਦ ਹੁਣ ਇਹਨਾਂ ਨੇ ਦੂਸਰੀ ਜਿਹੜੀ ਗੱਲ ਕਹੀ ਸੀਗੀ ਕਿ ਅਲਮਾਰੀਆਂ ਤੇ ਰੈਕ ਬਣਾਓ, ਮਤਲਬ ਕਿ ਸੁਰੱਖਿਆ ਜਿਹੜੀ ਉਹ ਵਧਾਈ ਜਾਵੇ। ਕਮਾਲ ਦੀ ਗੱਲ ਆ ਕਿ ਉਹਨਾਂ ਹਦਾਇਤਾਂ ਤੇ ਵੀ ਕੋਈ ਫਿਲਮ ਨਹੀਂ ਚਾੜਿਆ ਇਹਨਾਂ ਨੇ, ਉਹ ਉੱਦਾਂ ਦਾ ਉੱਦਾਂ ਹੀ ਰਿਹਾ ਕੰਮ ਸਾਰਾ ਕੁਛ। ਤਾਂ ਇਹ ਆਪਣੇ ਆਪ ਦੇ ਵਿੱਚ ਵੇਖੋ, ਹੁਣ ਤੁਸੀਂ ਆਪ ਸਿਆਣੇ ਹੋ ਸਾਰੇ, ਤੁਸੀਂ ਆਪ ਸਿਆਣੇ, ਲੋਕਾਂ ਦੇ ਧੀਆਂ ਪੁੱਤ ਸਿਆਣੇ ਹੁੰਦੇ ਆ ਕਿ ਇੱਕ ਜੇ ਆਪਾਂ ਕਹੀਏ ਕਿ ਤਖਤ ਦਾ ਜਥੇਦਾਰ, ਸ੍ਰੀ ਅਕਾਲ ਤਖਤ ਸਾਹਿਬ ਦਾ ਜਥੇਦਾਰ ਉੱਥੇ ਬੈਠਾ ਜਿੱਥੋਂ ਚੰਦ ਮਿੰਟਾਂ ਦੀ ਦੂਰੀ ਤੋਂ ਇਹ ਘਟਨਾ ਵਾਪਰਦੀ ਹੈ। ਇਹ ਆਪਣੇ ਆਪ ਦੇ ਵਿੱਚ ਇੱਕ ਸਵਾਲ ਤੁਸੀਂ ਚੱਕ ਕੇ ਦੇਖੋ, ਉਹਦੇ ਵਿੱਚ ਪਤਾ ਨਹੀਂ ਕਿੰਨੇ ਕੁ ਭੇਤ ਹੋਣਗੇ ਕਿ ਕੀ ਉਸ ਜਥੇਦਾਰ ਨੂੰ ਦੱਸਿਆ ਹੀ ਨਹੀਂ ਜਾਂਦਾ ਕਿ ਸਭ ਕੁਛ ਵਾਪਰ ਗਿਆ। ਹੁਣ ਜੇ ਇਸ ਸਵਾਲ ਤੇ ਤੁਸੀਂ ਅਟਕ ਜਾਓਗੇ, ਖੜ ਜਾਓਗੇ, ਫਿਰ ਦੂਸਰਾ ਸਵਾਲ ਨਾਲ ਦੀ ਨਾਲ ਤੁਹਾਡੇ ਜ਼ਹਿਨ ਦੇ ਵਿੱਚ ਉਭਰੇਗਾ ਕਿ ਜੇ ਜਥੇਦਾਰ ਨੂੰ ਨਹੀਂ ਦੱਸਿਆ ਗਿਆ, ਇਹਨਾਂ ਤੋਂ ਭੇਦ ਰੱਖਿਆ ਗਿਆ, ਤਾਂ ਫਿਰ ਤੇ ਕੁਛ ਨਹੀਂ ਹੋ ਸਕਦਾ। ਫਿਰ ਤੇ ਜਿਹੜੀ ਗੱਲ ਉਹ ਕਹਿੰਦੇ ਆ ਕਿ ਦੇਖੋ ਜੀ ਗੱਲ ਇਹ ਹੋਈ ਸੀ ਕਿ ਪਾਵਨ ਸਰੂਪ ਵਧੇਰੇ ਨੁਕਸਾਨੇ ਗਏ ਸਨ, ਘਟਨਾ ਵੱਡੀ ਸੀਗੀ, ਉਸ ਸਮੇਂ ਲੋਕਾਂ ਦਾ ਜਿਹੜਾ ਰੌਹ ਸੀਗਾ ਉਹ ਬਹੁਤ ਪ੍ਰਚੰਡ ਸੀਗਾ। ਉਹਦੇ ਤੋਂ ਬਚਣ ਵਾਸਤੇ ਕਿਤੇ ਨਾ ਕਿਤੇ ਇਸ ਘਟਨਾ ਦੀ ਪਰਦਾਪੋਸ਼ੀ ਕੀਤੀ ਗਈ। ਇੱਥੋਂ ਤੱਕ ਕਿ ਜਿਹੜਾ ਗੋਇੰਦਵਾਲ ਸਾਹਿਬ ਦਾ ਪ੍ਰਕਰਨ ਹੈ ਇਹਦੇ ਨਾਲ ਹੀ ਜੋੜਦਾ ਕਿ ਉੱਥੇ ਵੀ ਇੰਦਰਾਜ ਕੀਤੇ ਤੋਂ ਬਗੈਰ ਸੰਸਕਾਰ ਜਿਹੜੇ ਆ ਕਰ ਦਿੱਤੇ ਗਏ ਜੀ, ਵਾਸਤੇ ਲਿਜਾ ਕੇ ਇੱਕ ਪਾਇਲਟ ਜਿੱਥੀ ਦਾ ਵਿਸ਼ੇ ਕਰਾਉਂਦਾ। ਤਾਂ ਹੁਣ ਇਹ ਆਪਣੇ ਆਪ ਦੇ ਵਿੱਚ ਸਵਾਲ ਹੋਵੇਗਾ ਕਿ ਜੇ ਜਥੇਦਾਰ ਨੂੰ ਜਾਣਕਾਰੀ ਨਹੀਂ ਦਿੱਤੀ ਗਈ, ਇਹ ਮੈਂ ਆਪਣੇ ਕੋਲੋਂ ਨਹੀਂ ਗੱਲ ਕਹਿ ਰਿਹਾ, ਅੱਜ ਇੱਕ ਨੈਸ਼ਨਲ ਅਖਬਾਰ ਨੇ ਵੀ ਖਬਰ ਛਾਪੀ ਹੈ
ਹੁਣ ਉੱਥੇ ਇਹ ਸਵਾਲ ਹੋਏਗਾ, ਆਪਾਂ ਤਾਂ ਸਵਾਲ ਕਰ ਰਹੇ ਹਾਂ ਨਾ ਜੋ ਇਹ ਘਟਨਾਕ੍ਰਮ ਹੈ ਸਾਰਾ ਉਹਨੂੰ ਲੈ ਕੇ, ਕਿ ਫਿਰ ਇਹ ਸਵਾਲ ਉੱਠੇਗਾ ਕਿ ਉਹਨਾਂ ਨੂੰ ਦੱਸਿਆ ਨਹੀਂ ਗਿਆ। ਤਾਂ ਜੇ ਇਹਦਾ ਮਤਲਬ ਉਹਨਾਂ ਨੂੰ ਦੱਸਿਆ ਨਹੀਂ ਗਿਆ, ਫਿਰ ਕੋਈ ਵੱਡੀ ਤਾਕਤ ਪਿੱਛੇ ਸੀ ਜਿਹਦਾ ਹੁਕਮ ਸੀ, ਕਿਉਂਕਿ ਆਮ ਤੌਰ ਤੇ ਕਿਸੇ ਦੀ ਕੀ ਜ਼ਰੂਰਤ ਹੈ ਐਸਜੀਪੀਸੀ ਦੇ ਸਧਾਰਨ ਬੰਦੇ ਜਾਂ ਕਰਮਚਾਰੀ ਦੀ ਸ਼੍ਰੀ ਅਕਾਲ ਤਖਤ ਸਾਹਿਬ ਤੇ ਗੱਲ ਨਾ ਦੱਸੇ, ਗੱਲ ਨਾ ਪਹੁੰਚਾਏ। ਤੇ ਜੇ ਜਥੇਦਾਰ ਨੂੰ ਪਤਾ ਹੀ ਨਹੀਂ ਉੱਥੇ ਬੈਠੇ ਨੇ, ਉਹਨੂੰ ਪਤਾ ਹੀ ਨਹੀਂ, ਤੇ ਮੇਰੇ ਖਿਆਲ ਦੇ ਨਾਲ ਫਿਰ ਇਹ ਬਹੁਤ ਬਦਕਿਸਮਤੀ ਵਾਲੀ ਗੱਲ ਆ, ਕਿਉਂਕਿ ਸਾਰਾ ਕੁਝ ਹੋ ਗਿਆ ਹੋਣਾ ਤੇ ਇਹ ਚਾਹੀਦਾ ਸੀਗਾ ਕਿ ਤਤਕਾਲ, ਜਿਵੇਂ ਇਹਨਾਂ ਨੇ ਬਾਅਦ ਦੇ ਵਿੱਚ ਜਾ ਕੇ ਕਿਹਾ ਕਿ ਦੇਖੋ ਜੀ ਜਿਹੜੇ ਦੋਸ਼ੀ ਬੰਦੇ ਆ ਉਹਨਾਂ ਤੇ ਕਾਰਵਾਈ ਕਰੋ। ਇਹ ਗੱਲ ਗਿਆਨੀ ਗੁਰਬਚਨ ਸਿੰਘ ਉਸ ਵੇਲੇ ਜਾ ਕੇ ਹੁਕਮ 'ਚ ਕਹਿੰਦੇ ਆ ਜਦੋਂ ਇਹਨਾਂ ਨੇ ਘਟਨਾ ਵਾਲੀ ਥਾਂ ਦਾ ਦੌਰਾ ਕੀਤਾ। ਤਾਂ ਇਹ ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡਾ ਸਵਾਲ ਰਹੇਗਾ ਤੇ ਉਹੀ ਦੱਸ ਸਕਦੇ ਗਿਆਨੀ ਗੁਰਬਚਨ ਸਿੰਘ, ਤੇ ਉਹਨਾਂ ਨੂੰ ਪਤਾ ਹੀ ਨਹੀਂ ਲੱਗਿਆ, ਉਹ ਅਣਜਾਣ ਰਹੇ ਨੇ ਜਾਂ ਜਾਣ ਬੁੱਝ ਕੇ ਉਹਨਾਂ ਨੂੰ ਦੱਸਿਆ ਹੀ ਨਹੀਂ ਗਿਆ ਘਟਨਾ ਨੂੰ। ਜੇ ਇੰਨਾ ਫਿਰ ਰੁਕਾ ਲਿਆ ਗਿਆ ਦਾ ਮਤਲਬ ਕਿ ਮੀਡੀਆ ਨੂੰ ਵੀ ਹੋ ਸਕਦਾ ਕਿ ਉਸ ਟਾਈਮ ਜਾਂ ਤੇ ਰੋਕਿਆ ਗਿਆ ਹੋਵੇਗਾ ਜਾਂ ਸਹੀ ਜਾਣਕਾਰੀ ਨਹੀਂ ਦਿੱਤੀ ਗਈ ਜਾਂ ਕੋਈ ਹੋਰ ਸੈਟਲਮੈਂਟ ਵੀ ਕੀਤੀ ਗਈ ਹੋ ਸਕਦੀ ਹੈ। ਮੈਂ ਕਿਸੇ ਤੇ ਦੋਸ਼ ਨਹੀਂ ਲਾ ਰਿਹਾ, ਇਹ ਸਵਾਲ ਨੇ। ਸੋ ਇਹ ਆਪਣੇ ਆਪ ਦੇ ਵਿੱਚ ਬਹੁਤ ਵੱਡਾ ਸਵਾਲ ਆ ਕਿ ਗਿਆਨੀ ਗੁਰਬਚਨ ਸਿੰਘ ਉਸ ਵੇਲੇ ਅਣਜਾਣ ਰਹੇ ਨੇ ਜਾਂ ਉਹਨਾਂ ਨੂੰ ਜਾਣ ਬੁੱਝ ਕੇ ਅਣਜਾਣ ਕਰ ਦਿੱਤਾ ਗਿਆ। ਜੀ ਜੀ ਬਿਲਕੁਲ। ਅਗਲੀ ਮਿੰਟੂ ਜੀ ਗੱਲ ਕਰਦੇ, ਕਹਿੰਦੇ ਬਿਕਰਮ ਮਜੀਠੀਆ ਦੀ ਅਗਵਾਈ ਦੇ ਵਿੱਚ ਹੁਣ ਅਕਾਲੀ ਦਲ ਦੀ ਕਰਤਾਰਪੁਰ ਲਾਂਘੇ ਤੱਕ ਅਰਦਾਸ ਯਾਤਰਾ। ਦੇਖੋ ਬਿਕਰਮ ਸਿੰਘ ਮਜੀਠੀਏ ਨੇ ਆਹ ਕੰਮ ਤੇ ਚੰਗਾ ਕੀਤਾ, ਕਿਉਂਕਿ ਜਦੋਂ ਹੁਣ ਲੜਾਈ ਇਸ ਵੇਲੇ ਹੋਣ ਦੀ ਲੜੀ ਜਾ ਰਹੀ ਆ, ਲੜਾਈ ਜਦੋਂ ਵਿਰੋਧ ਦੀ ਲੜੀ ਜਾ ਰਹੀ ਆ, ਤੇ ਇਹਨਾਂ ਚੀਜ਼ਾਂ ਪ੍ਰਤੀ ਥੋੜੀ ਜਿਹੀ ਆਪਾਂ ਕਹੀਏ ਕਿ ਇਸ ਵੇਲੇ ਅਵੇਸਲੀ ਸਥਿਤੀ ਹੈ, ਅਵੇਸਲੀ ਪੋਜੀਸ਼ਨ ਹੈ ਸਾਡੀ। ਬਹੁਤ ਸਾਰੀਆਂ ਇਹੋ ਜਿਹੀਆਂ ਖਬਰਾਂ ਸਾਥੋਂ ਛੁੱਟ ਜਾਂਦੀਆਂ ਨੇ ਜਾਂ ਅਸੀਂ ਉਹਨਾਂ ਤੇ ਗੌਰ ਕਰਨਾ ਜਿਹੜਾ ਉਹ ਵਾਜਬ ਨਹੀਂ ਸਮਝਦੇ ਕਿ ਨਹੀਂ ਯਾਰ ਸਾਨੂੰ ਤੇ ਕਿਸਾਨ ਅੰਦੋਲਨ, ਕਿਸਾਨ ਸੰਘਰਸ਼ ਦੀ ਜਾਣਕਾਰੀ ਚਾਹੀਦੀ ਹੈ। ਖੈਰ ਇਹਨਾਂ ਨੇ ਕਰਤਾਰਪੁਰ ਲਾਂਘੇ ਤੱਕ ਅਰਦਾਸ ਯਾਤਰਾ ਸ਼ੁਰੂ ਕੀਤੀ ਅੱਜ, ਔਰ ਅਰਦਾਸ ਕੀਤੀ ਔਰ ਮੰਗ ਕੀਤੀ ਕਿ ਭਾਈ ਇਹ ਲਾਂਘਾ ਜਿਹੜਾ ਉਹ ਖੋਲ੍ਹ ਦੇਣਾ ਚਾਹੀਦਾ। ਔਰ ਇਹਨਾਂ ਨੇ ਕਿਹਾ ਕਿ ਪਾਕਿਸਤਾਨ ਵੱਲੋਂ ਪਹਿਲਾਂ ਹੀ ਇਹ ਲਾਂਘਾ ਜਿਹੜਾ ਉਹ ਖੋਲ੍ਹ ਦਿੱਤਾ ਗਿਆ। ਦੇਖੋ ਬਹੁਤ ਮੌਕੇ ਤੇ ਉਹਨਾਂ ਨੇ ਇਹ ਗੱਲ ਕਹੀ ਆ, ਬਹੁਤ ਵਧੀਆ ਗੱਲ ਹੈ, ਆਪਾਂ ਐਪਰੀਸ਼ੀਏਟ ਵੀ ਕਰਦੇ ਹਾਂ, ਕਿਉਂਕਿ ਨਿੰਦੀ ਜਾਣਾ ਉਹ ਇੱਕ ਸੂਤਰੀ ਏਜੰਡਾ ਜਿਹੜਾ ਉਹ ਨਹੀਂ ਲੈ ਕੇ ਚੱਲਣਾ ਚਾਹੀਦਾ। ਜੇ ਕੋਈ ਚੰਗੀ ਪਹਿਲ ਕਦਮੀ ਕਰਦਾ, ਕਿਉਂ? ਕਿਉਂਕਿ ਗਾਂ ਆਪਣੇ ਗੁਰੂ ਨਾਨਕ ਜੀ ਦਾ ਆਉਣਾ ਹੈ ਪ੍ਰਕਾਸ਼ ਦਿਹਾੜਾ ਵੀ, ਸਭ ਨੂੰ ਪਤਾ ਹੀ ਹੈ ਨਾ, ਤੇ ਉਹ ਨਵੰਬਰ 'ਚ ਆਉਂਦਾ ਹੁੰਦਾ, ਜੇ ਮੈਂ ਨਹੀਂ ਭੁੱਲਦਾ ਦੀਵਾਲੀ ਦੇ ਨੇੜੇ ਤੇੜੇ, ਮੈਨੂੰ ਕਰੈਕਟ ਕਰ ਦਿਓ ਕਿਉਂਕਿ ਮੈਨੂੰ ਉਹਨਾਂ ਤਰੀਕਾਂ ਦਾ ਬਹੁਤਾ ਯਾਦ ਨਹੀਂ ਹੈ। ਤਾਂ ਉਹ ਜੋ ਪ੍ਰਕਾਸ਼ ਦਿਹਾੜਾ ਆ ਰਿਹਾ ਉਸ ਸੰਦਰਭ ਦੇ ਵਿੱਚ ਜੇ ਆਪਾਂ ਵੇਖੀਏ ਕਿ ਪਾਕਿਸਤਾਨ ਦੇ ਵਿੱਚ ਲਗਭਗ ਕਰੋਨਾ ਤੋਂ ਉਹਨਾਂ ਨੇ ਨਿਜਾਤ ਪਾ ਲਈ ਆ। ਇੰਡੀਆ ਦੇ ਵਿੱਚ ਸਥਿਤੀ ਇਹ ਆ ਕਿ ਪੰਜਾਬ ਦੇ ਵਿੱਚ ਹੁਣ ਕਰੋਨਾ ਜਿਹੜਾ ਉਹ ਬਹੁਤ ਘੱਟ ਗਿਆ, ਕਿਤੇ 26-27 ਵੀ ਮਾਮਲੇ ਆਏ ਪੰਜਾਬ 'ਚ, ਤੇ ਕੱਲ ਮੇਰੇ ਖਿਆਲ ਦੇ ਨਾਲ 9.25 ਮਾਮਲਾ ਸੀਗਾ। ਤਾਂ ਉਸ ਚੀਜ਼ ਨੂੰ ਵੀ ਹੁਣ ਅਸੀਂ ਵੇਖ ਸਕਦੇ ਹਾਂ। ਔਰ ਦੂਜੀ ਗੱਲ ਹੈ ਕਿ ਚਲੋ ਤੁਸੀਂ ਇਹ ਕਰ ਸਕਦੇ ਹੋ ਕਿ ਜਿਹਨੇ ਵੀ ਜਾਣਾ ਭਾਈ ਉੱਧਰ ਜੋ ਵੀ ਉੱਥੇ ਹੋਏਗਾ ਸਮਾਗਮ ਗਾਂ ਆਉਣ ਵਾਲੇ ਸਮੇਂ ਦੇ ਵਿੱਚ, ਜਾਂ ਜਿਹੜਾ ਲਾਂਘਾ ਖੋਲ੍ਹਿਆ ਜਾਂਦਾ ਜੇ ਸਧਾਰਨ ਤਰੀਕੇ ਨਾਲ ਜੇ ਕੋਈ ਜਾਂਦਾ ਸੀਗਾ ਉਸ ਪ੍ਰਕਿਰਿਆ ਵਿਧੀ ਰਾਹੀਂ ਜਿਹੜਾ ਜਾਣਾ ਚਾਹੁੰਦਾ ਤਾਂ ਉਹ ਆਪਣਾ ਕਰੋਨਾ ਟੈਸਟ ਕਰਵਾ ਲੇ। ਜੇ ਕਰੋਨਾ ਟੈਸਟ ਕਰਵਾ ਕੇ ਇੱਥੋਂ ਕੈਨੇਡਾ ਜਾਇਆ ਜਾ ਸਕਦਾ, ਸਿੰਗਾਪੁਰ ਜਾਇਆ ਜਾ ਸਕਦਾ, US ਜਾਇਆ ਜਾ ਸਕਦਾ ਆ, ਤਾਂ ਫਿਰ ਉੱਥੇ ਕਿਉਂ ਨਹੀਂ ਜਾਇਆ ਜਾ ਸਕਦਾ? ਤਾਂ ਇਹ ਚੀਜ਼ ਜਿਹੜੀ ਆ ਬਹੁਤ ਸਹੀ ਮੌਕੇ ਤੇ ਇਹਨਾਂ ਨੇ ਚੁੱਕੀ। ਔਰ ਮੇਰੇ ਖਿਆਲ ਦੇ ਨਾਲ ਸਾਰਿਆਂ ਨੂੰ ਇਸ ਪਾਸੇ ਧਿਆਨ ਦੇਣ ਦੀ ਲੋੜ ਆ ਕਿ ਕਿਤੇ ਇਹ ਨਾ ਹੋਵੇ ਕਿ ਕਰੋਨਾ ਕਾਲ ਦੇ ਵਿੱਚ ਜਿਵੇਂ ਨਰਿੰਦਰ ਮੋਦੀ ਨੇ ਬਹੁਤ ਕੁਝ ਸਿੱਧਾ ਕਰ ਲਿਆ, ਉਹਦਾ ਇਹ ਵੀ ਕੰਮ ਹੈ ਜਿਹੜਾ ਉਹ ਇਸ ਆੜ ਦੇ ਹੇਠ ਜੋ ਕਰੋਨਾ ਦਾ ਕੰਮ ਚੱਲਦਾ ਪਿਆ ਇਸ ਵੇਲੇ, ਉਹਦੀ ਆੜ ਦੇ ਹੇਠ ਇੱਧਰੋਂ ਵੀ ਟੋਪਾ ਭਰਿਆ ਜਾਵੇ। ਜੀ ਜੀ। ਅਤੇ ਮਿੰਟੂ ਜੀ ਜਾਂਦੇ ਜਾਂਦੇ ਜੇ ਗੱਲ ਕਰੀਏ ਤਾਂ ਕਾਫੀ ਦੁਖਦਾਈ ਜਿਹੜੀ ਇਹ ਖਬਰ ਆ ਵੀ ਪਤਨੀ ਦੇ ਕਹਿੰਦੇ ਵਿਛੋੜੇ ਤੋਂ ਦੁਖੀ ਪਤੀ ਨੇ ਆਪਣੀਆਂ 2 ਮਾਸੂਮ ਧੀਆਂ ਅਤੇ ਇਕਲੌਤੇ ਪੁੱਤਰ ਸਮੇਤ ਕੀਤੀ ਖੁਦਕੁਸ਼ੀ। ਹਾਂਜੀ ਦੇਖੋ ਇਹ ਤੇ ਨਾ ਖਬਰ ਜਿਹੜੀ ਆ ਉਹ ਬੰਦਾ ਬਿਆਨ ਨਹੀਂ ਕਰ ਸਕਦਾ ਮੇਰੇ ਖਿਆਲ ਦੇ ਨਾਲ। ਉਹ ਸਿਰਫ ਤੇ ਸਿਰਫ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਸਕ੍ਰਿਪਟਡ ਚੀਜ਼ ਸੁਣਾ ਜ਼ਰੂਰ ਸਕਦਾ, ਪਰ ਜ਼ੁਬਾਨ ਕਈ ਵਾਰ ਨਾ ਤੁਹਾਡਾ ਸਾਥ ਨਹੀਂ ਦਿੰਦੀ ਜਦੋਂ ਇਸ ਤਰ੍ਹਾਂ ਦੀ ਖਬਰ ਹੁੰਦੀ ਹੈ। ਤੁਸੀਂ ਸੋਚ ਕੇ ਵੇਖੋ ਕਿ ਇੱਕ ਬੰਦਾ ਇਕੱਲਾ ਰਹਿ ਗਿਆ, ਇੱਕ ਤੇ ਉਹਨੂੰ ਕਲਾਪਾ ਖਾ ਜਾਂਦਾ, ਕਿਉਂਕਿ ਜੀਵਨ ਸਾਥੀ ਦਾ ਵਿਛੋੜਾ ਨਾ ਆਪਾਂ ਕਹਿ ਦਿੰਦੇ ਹਾਂ ਭਾਈ ਦਾ ਵੀ ਵਿਛੋੜਾ ਮਾੜਾ ਆ, ਬਾਪੂ ਦਾ ਵਿਛੋੜਾ ਵੀ ਮਾੜਾ, ਮਾਈ ਦਾ ਵਿਛੋੜਾ ਵੀ ਮਾੜਾ, ਭੈਣ ਦਾ ਵਿਛੋੜਾ ਵੀ ਮਾੜਾ, ਸਾਰਿਆਂ ਦਾ ਵਿਛੋੜਾ ਮਾੜਾ, ਵਿਛੋੜਾ ਮਿੱਤਰ ਦਾ ਵੀ ਮਾੜਾ, ਵਿਛੋੜਾ ਤੇ ਤੁਹਾਡੇ ਘਰ ਕੋਈ ਪੰਛੀ ਹੋਵੇ, ਕੋਈ ਜਾਨਵਰ ਹੋਵੇ, ਉਹਦਾ ਵੀ ਮਾੜਾ।
ਪਰ ਵਿਛੋੜਾ ਜਿਹੜਾ ਆਪਣੇ ਜੀਵਨ ਸਾਥੀ ਦਾ ਹੁੰਦਾ, ਔਰ ਖਾਸ ਤੌਰ ਤੇ ਔਖੇ ਵੇਲੇ ਜਦ ਤੁਹਾਡੇ ਤੇ ਕੋਈ ਮੁਸੀਬਤ ਦਾ ਦੌਰ ਹੋਵੇ, ਵਿਪਤਾ ਦਾ ਦੌਰ ਹੋਵੇ ਜਾਂ ਗੁਰਬਤ ਦਾ ਦੌਰ ਹੋਵੇ, ਉਸ ਦੌਰ ਦੇ ਵਿੱਚ ਤੁਹਾਡਾ ਜੀਵਨ ਸਾਥੀ ਤੁਹਾਨੂੰ ਛੱਡ ਜਾਵੇ ਔਰ ਤੁਸੀਂ ਜਦ ਕਿ ਇਕੱਲੇ ਰਹਿ ਜਾਓ, ਤਾਂ ਇੱਕ ਕਲਾਪਾ ਜਿਹੜਾ ਆ ਨਾ ਉਹ ਖਾ ਜਾਂਦਾ ਬੰਦੇ ਨੂੰ। ਬੰਦਾ ਮਾਨਸਿਕ ਤੌਰ ਤੇ ਟੁੱਟ ਜਾਂਦਾ ਆ। ਪਰ ਮਰਨ ਤੋਂ ਪਹਿਲਾਂ ਉਹ ਬੰਦਾ ਵੀ ਮਰਿਆ ਹੋਏਗਾ ਨਾ। ਤੁਸੀਂ ਸੋਚ ਕੇ ਵੇਖੋ, ਜਿਨ੍ਹਾਂ ਬੱਚਿਆਂ ਨੂੰ ਆਪਾਂ ਕਾਲਜੇ ਨਾਲ ਲਾ ਲਾ ਕੇ ਤੁਰੇ ਫਿਰਦੇ ਹਾਂ, ਜਿਨ੍ਹਾਂ ਵਾਸਤੇ ਦਿਨ ਰਾਤ ਆਪਾਂ ਇਹ ਨਹੀਂ ਦੇਖਦੇ ਕਿ ਸਾਡੀਆਂ ਰਾਹਾਂ 'ਚ ਕੰਡੇ ਆ ਜਾਂ ਫੁੱਲ ਆ, ਬਸ ਭੱਜੇ ਜਾਂਦੇ ਆ, ਬੱਚੇ ਪਾਲਣੇ ਆ, ਬੱਚੇ ਪਾਲਣੇ ਆ। ਉਹਨਾਂ ਬੱਚਿਆਂ ਦਾ ਗਲ ਘੁੱਟਣ ਤੋਂ ਪਹਿਲਾਂ ਵੀ ਉਹ ਬੰਦਾ ਮਰਿਆ ਹੋਏਗਾ, ਮਰ ਤੇ ਬਚ ਵੀ ਗਿਆ। ਪਰ ਫਿਰ ਵੀ ਜੋ ਇਹ ਹਮੀਰਗੜ੍ਹ ਦੇ ਵਿੱਚ ਵਾਪਰੀ ਆ ਘਟਨਾ, ਬਹੁਤ ਸਾਰੇ ਹੋਰ ਪੱਖ ਵੀ ਉਧੇੜਦੀ ਆ ਕਿ ਕਿਸ ਤਰ੍ਹਾਂ ਅਸੀਂ ਅੱਜ ਆਪੋ ਆਪਣੀ ਜ਼ਿੰਦਗੀ ਦੇ ਵਿੱਚ ਮਸਰੂਫ ਹੋ ਗਏ ਆ। ਅਸੀਂ ਕਿਸੇ ਵੱਲ ਝਾਕਦੇ ਹੀ ਨਹੀਂ, ਕਿਸੇ ਦਾ ਦੁੱਖ ਸੁੱਖ ਹੈ ਜਿਹੜਾ ਉਹ ਸਾਂਝਾ ਕਰਵਾਉਂਦੇ ਹੀ ਨਹੀਂ, ਆਪਣਾ ਕਰਦੇ ਨਹੀਂ ਆ, ਕਿਸੇ ਨੂੰ ਅਸੀਂ ਜਾ ਕੇ ਸਪੋਰਟ ਨਹੀਂ ਕਰਦੇ, ਨਾ ਅਸੀਂ ਹੌਸਲੇ ਦੀ ਸਪੋਰਟ ਕਰਦੇ ਹਾਂ, ਨਾ ਅਸੀਂ ਕੋਈ ਬਹੁਤਾ ਰਿਸ਼ਤੇਦਾਰ ਦਾ ਕੋਈ ਖਿਆਲ ਰੱਖਦੇ ਹਾਂ, ਕੋਈ ਮਾਲੀ ਇਮਦਾਦ ਦਿੰਦੇ ਹਾਂ। ਅੱਗੇ ਬਹੁਤ ਕੁਛ ਹੁੰਦਾ ਸੀਗਾ, ਅਸੀਂ ਬਹੁਤ ਕੁਛ ਗੁਆ ਬੈਠੇ ਹਾਂ ਜੋ ਸਾਨੂੰ ਵਿਰਸੇ 'ਚ ਮਿਲਿਆ ਸੀਗਾ। ਤਾਂ ਸਾਨੂੰ ਇਹਨਾਂ ਚੀਜ਼ਾਂ ਦੀ ਵੀ ਸੁਰਜੀਤੀ ਚਾਹੀਦੀ ਆ। ਅਸੀਂ ਫਿਰ ਥੋੜ੍ਹੀ ਜਿਹੀ ਸੋਚ ਮਨੁੱਖਤਾਵਾਦੀ ਕਰੀਏ, ਖਾਸ ਤੌਰ ਤੇ ਸਾਡੀ ਜਿਹੜੀ ਸਮਾਜਿਕ ਤਬਦੀਲੀ ਆਈ ਹੈ ਨਾ, ਅਸੀਂ ਇਹਦੇ ਤੇ ਚਿੰਤਨ ਕਰੀਏ ਕਿ ਅੱਗੇ ਤੇ ਅਸੀਂ ਬਹੁਤ ਕੁਛ ਕਰ ਲੈਂਦੇ ਸੀ ਔਰ ਵੈਸੇ ਵੀ ਚੜ੍ਹਦੀ ਕਲਾ ਵਾਲਾ ਸੰਕਲਪ ਸਾਡਾ ਬਹੁਤ ਸਟਰੋਂਗ ਸੀਗਾ। ਹੁਣ ਕੀ ਵਾਪਰਿਆ ਕੀ ਨਹੀਂ ਮੈਨੂੰ ਪਤਾ ਨਹੀਂ ਹੈ, ਪਰ ਮੈਂ ਤੇ ਖੁਦ ਹੈਰਾਨ ਆ ਉਹ ਤਸਵੀਰਾਂ ਵੇਖ ਕੇ ਤੇ ਦਿਲ ਜਿਹੜਾ ਬਲੂੰਦਰਿਆ ਜਾਂਦਾ ਆ। ਪਰ ਜੇ ਆਲਾ ਦੁਆਲਾ ਮੈਂ ਸਮਝਦਾ ਕਿ ਸਾਥ ਦੇਵੇ ਯਾਰ, ਤਾਂ ਇਹੋ ਜਿਹੇ ਬੰਦੇ ਨੂੰ ਵੀ ਟਾਈਮ ਕਢਾਇਆ ਜਾ ਸਕਦਾ, ਉਹਦੇ ਬੱਚਿਆਂ ਦਾ ਟਾਈਮ ਕਢਾਇਆ ਜਾ ਸਕਦਾ। ਔਰ ਜੇ ਇਸ ਤਰ੍ਹਾਂ ਹੋਇਆ ਵੀ ਆ, ਬੰਦਾ ਕੋਈ ਹਾਰਿਆ ਵੀ ਆ, ਤਾਂ ਘੱਟੋ ਘੱਟ ਉਹਨਾਂ ਬੱਚਿਆਂ ਨੂੰ ਸਜ਼ਾ ਨਹੀਂ ਸੀ ਦੇਣੀ ਚਾਹੀਦੀ, ਛੱਡਣਾ ਚਾਹੀਦਾ ਸੀ ਉਹਨਾਂ ਨੂੰ ਕਿ ਸ਼ਾਇਦ ਉਹ ਆਪਣੀ ਜ਼ਿੰਦਗੀ ਨਾਲ ਲੜ ਸਕਦੇ ਜਾਂ ਉਹਨਾਂ ਵਾਸਤੇ ਕੋਈ ਮਸੀਹਾ ਜਿਹੜਾ ਆ ਜਾਂਦਾ। ਪਰ ਕੁਛ ਵੀ ਨਹੀਂ ਛੱਡਿਆ, ਕੁਛ ਵੀ ਨਹੀਂ ਬਚਿਆ, ਸਿਰਫ ਤੇ ਸਿਰਫ ਇੱਕੋ ਹੀ ਚੀਜ਼ ਬਚੀ ਆ ਪਿੱਛੇ, ਬਰਬਾਦੀ, ਉਹ ਹੈ ਉਦਾਸੀ। ਪਰ ਇੱਕ ਚੀਜ਼ ਜਿਹੜੀ ਆ ਮੈਂ ਤੁਹਾਨੂੰ ਦੱਸ ਦਿੰਦਾ ਕਿ ਪੰਜਾਬ ਦੇ ਵਿੱਚ ਮਾਨਸਿਕ ਰੋਗ ਜਿਹੜੇ ਆ, ਜਾਂ ਕਹਿ ਲਓ ਕਿ ਮਾਨਸਿਕ ਵਿਕਾਰ ਜਿਹਨੂੰ ਆਪਾਂ ਕਹਿ ਦਿੰਦੇ ਹਾਂ, ਉਹ ਬਹੁਤ ਜ਼ਿਆਦਾ ਨੇ ਇਸ ਟਾਈਮ ਦਾ। ਵੈਸੇ ਜੇ ਤੁਸੀਂ ਦੇਖੋਗੇ ਨਾ WHO ਦੀ ਰਿਪੋਰਟ, ਸਾਡਾ ਹਰੇਕ ਮੇਰੇ ਖਿਆਲ ਦੇ ਨਾਲ ਲਾ ਲਓ ਕਿ ਜੇ ਦੇਖੋਗੇ 10 ਚੋਂ 1 ਬੰਦਾ ਜਿਹੜਾ ਉਹ ਇਸ ਤਰ੍ਹਾਂ ਮਾਨਸਿਕ ਅਵਸਥਾ ਚੋਂ ਗੁਜ਼ਰਦਾ ਕਿ ਜਿਹਨੂੰ ਆਪਾਂ ਕਹਿ ਸਕਦੇ ਹਾਂ ਕਿ ਸਟ੍ਰੈਸ ਵਾਲਾ, ਤੇ 20 ਚੋਂ 1 ਐਸਾ ਬੰਦਾ ਜਿਹਨੂੰ ਆਪਾਂ ਮਾਨਸਿਕ ਬਿਮਾਰ ਕਹਿ ਸਕਦੇ ਹਾਂ। ਇੰਡੀਆ ਦਾ ਹਾਲ ਇਹ ਆ। ਸਾਡੇ ਪੰਜਾਬ ਦੇ ਵਿੱਚ ਵੀ ਪਹਿਲਾਂ ਇਸ ਤਰ੍ਹਾਂ ਨਹੀਂ ਸੀਗਾ। ਵੈਸੇ ਤੇ ਰੋਗੀ ਸੋਗੀ ਹੁੰਦੇ ਹੀ ਆ, ਕਿਸੇ ਨਾ ਕਿਸੇ ਜੀਵਨ ਦੇ ਪੜਾਅ ਤੇ ਤੁਸੀਂ ਰੋਗੀ ਵੀ ਹੋ ਜਾਂਦੇ ਹੋ, ਸੋਗੀ ਵੀ ਹੋ ਜਾਂਦੇ ਹੋ, ਮਤਲਬ ਕਿ ਮਾਨਸਿਕ ਤੌਰ ਤੇ ਕਈ ਵਾਰ ਟੁੱਟ ਜਾਂਦੇ ਹੋ। ਪਰ ਅੱਗੇ ਲੋਕ ਜਿਹੜੇ ਆ ਉਹ ਦੁੱਖ ਦਰਦ ਵੀ ਵੰਡਾਉਂਦੇ ਸਨ ਤੇ ਬਹੁਤ ਜਲਦੀ ਚੜ੍ਹਦੀ ਕਲਾ ਵੀ ਹਾਸਲ ਕਰ ਲੈਂਦੇ ਸਨ। ਤਾਂ ਹੁਣ ਕਹਿਣ ਦਾ ਮਤਲਬ ਇਹੋ ਆ ਕਿ ਸਾਡੇ ਇੱਥੇ ਸਿਸਟਮ ਦੇ ਵਿੱਚ ਕਾਉਂਸਲਿੰਗ ਵਗੈਰਾ ਦੀ ਕੋਈ ਜਗ੍ਹਾ ਨਹੀਂ, ਔਰ ਇੱਥੋਂ ਤੱਕ ਕਿ ਕੋਈ ਕਿਸੇ ਬਾਰੇ ਦੱਸਦਾ ਵੀ ਨਹੀਂ ਹੈ ਕਿ ਇਹ ਮਾਨਸਿਕ ਤੌਰ ਤੇ, ਕਿਉਂਕਿ ਸਾਡੇ ਤੇ ਇੱਕ ਸ਼ਬਦ ਇਸਤੇਮਾਲ ਕੀਤਾ ਜਾਂਦਾ ਫਲਾਣਾ ਹਿੱਲ ਗਿਆ। ਤਾਂ ਸਾਨੂੰ ਇਹ ਜਿਹੜੀ ਸਮਾਜਿਕ ਇੱਕ ਜਿਹੜੀ ਪਰਸੈਪਸ਼ਨ ਜਾਂ ਕਹਿ ਲਓ ਸਟਿਗਮਾ ਜਿਹੜਾ ਸਾਡਾ, ਇਹਨੂੰ ਵੀ ਤੋੜਨ ਦਾ ਕਿਸੇ ਨਾ ਕਿਸੇ ਪਾਸੇ ਉਪਰਾਲਾ ਕਰਨ ਦੀ ਲੋੜ ਹੈ। ਬਹੁਤ ਮੰਦਭਾਗੀ ਖਬਰ ਆ। ਜੀ ਜੀ ਬਿਲਕੁਲ, ਅਤੇ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਮਿੰਟੂ ਜੀ ਤੁਹਾਡਾ, ਤੁਸੀਂ ਸਾਡੇ ਨਾਲ ਜੁੜੇ, ਇਹਨਾਂ ਖਬਰਾਂ ਬਾਰੇ ਤੁਸੀਂ ਜਾਣਕਾਰੀ ਦਿੱਤੀ ਆ। ਅਗਲੀ ਵਾਰ ਤੱਕ ਲਈ ਮਿਹਰਬਾਨੀ, ਧੰਨਵਾਦ, ਸਤਿ ਸ਼੍ਰੀ ਅਕਾਲ ਜੀ। ਜੀ ਅਤੇ ਸਰੋਤਿਓ, ਇੱਥੇ ਹੀ ਸਾਡਾ ਅੱਜ ਦਾ ਇਹ ਪ੍ਰੋਗਰਾਮ ਸਮਾਪਤ ਆ। ਮਿਲਦੇ ਹਾਂ ਅਗਲੀ ਵਾਰ, ਤੱਕ ਲਈ ਮੇਰੇ ਵੱਲੋਂ ਵੀ ਤੁਹਾਨੂੰ ਸਭ ਨੂੰ ਸਤਿ ਸ਼੍ਰੀ ਅਕਾਲ। ਸੁਣਦੇ ਰਹੋ ਪੰਜਾਬੀ ਰੇਡੀਓ USA।